ਮੀਆਂ ਸਾਹਿਬ ਕੀ ਕਹੋਗੇ? ਮੈਨੂੰ ਤਾਂ ਵੈਸੇ ਹਾਸਾ ਮੇਰਾ ਛੁੱਟ ਗਿਆ ਹੈ। ਮਤਲਬ ਅਸੀਂ ਇੰਨਾ ਇੰਟਰਨੈਸ਼ਨਲ ਟੀਮ ਹੈਗੀ ਤੇ ਇਵੇਂ ਦੀ ਇੰਤਜ਼ਾਮੀ ਗਲਤੀਆਂ ਸਾਡੇ ਕੋਲੋਂ ਕਿਉਂ ਹੋ ਰਹੀਆਂ? ਹਾਰਨ ਦੀ ਗੱਲ ਤੇ ਅਸੀਂ ਬਾਅਦ ਚੋਂ ਕਰਾਂਗੇ। ਮੈਂ ਤੁਹਾਨੂੰ ਇਹ ਚੀਜ਼ ਦੱਸਾਂ ਜੀ ਕਿ ਆਪਣਾ ਮੁਫਾਸ ਸਾਹਿਬ ਇਹ ਹਾਕੀ ਟੀਮ ਜਿਹੜੀ ਹੈਗੀ ਹੈ ਨਾ ਬਹੁਤ ਜ਼ਿਆਦਾ ਖੁਸ਼ ਹੈਗੀ ਹੈ ਕਿ ਇੱਕ ਤਾਂ ਉਹਨਾਂ ਦਾ ਯੂਰਪ ਦਾ ਟੂਰ ਹੋ ਗਿਆ ਹੈ। ਉਹ ਸੈਲਫੀਆਂ ਲੈ ਕੇ ਦੱਸ ਰਹੇ ਸੀਗੇ ਬਿਲਕੁਲ। ਹਾਂਜੀ ਉਹ ਨਾ ਇੱਕ ਤਾਂ ਯੂਰਪ ਦਾ ਟੂਰ ਹੋ ਗਿਆ ਹੈ, 5 ਸਟਾਰ ਹੋਟਲਾਂ ਦੇ ਵਿੱਚ ਸਟੇ ਹੋ ਗਿਆ ਹੈ ਤੇ ਸੋਸ਼ਲ ਮੀਡੀਆ ਦੇ ਵਾਵਾ ਆਪਣਾ ਪਿਆਰੀਆਂ ਨੇ। ਅਮਾਦ ਵਸੀਮ ਬੱਟ ਤੇ ਭਾਜੀ ਇਸ ਤਰੀਕੇ ਨਾਲ ਫਿਰਦਾ ਪਿਆ ਹੈਗਾ ਕਿ ਜਿਵੇਂ ਉਹਨੇ ਕੋਈ ਸਦਰੇ ਪਾਕਿਸਤਾਨ ਦਾ ਇਲੈਕਸ਼ਨ ਜਿੱਤ ਲਿਆ ਹੈਗਾ। ਤੇ ਮੈਂ ਸਮਝਦਾ ਵਾਂ ਕਿ ਖਿਲਾੜੀਆਂ ਦੀ ਜਿਹੜੀ ਤਵੱਜੋ ਹੈਗੀ ਹੈ ਉਹ ਗੇਮ ਦੀ ਤਰਫ ਘੱਟ ਹੈ, ਦੂਸਰੀ ਐਕਟੀਵਿਟੀਜ਼ ਜਿਹੜੀ ਹੈਗੀ ਹੈ ਨਾ ਉਹ ਆਪਣਾ ਬਹੁਤ ਜ਼ਿਆਦਾ ਹੈਗੀ ਹੈ। ਤੇ ਮੈਂ ਤੁਹਾਡੇ ਪ੍ਰੋਗਰਾਮ ਵਸਾਤਤ ਦੀ ਖੇਡਾਂ ਦੀ ਵਸਾਤਤ ਦੇ ਨਾਲ ਪਾਕਿਸਤਾਨ ਹਾਕੀ ਫੈਡਰੇਸ਼ਨ ਦੇ ਸਦਰ ਨੂੰ ਬਾਕਾਇਦਾ ਦਰਖਾਸਤ ਵੀ ਕਰਾਂਗਾ ਕਿ ਜਦੋਂ ਵੀ ਕੋਈ ਬੜਾ ਇਵੈਂਟ ਹੋ ਰਿਹਾ ਹੋਵੇ ਕਮ ਅਜ਼ ਕਮ ਖਿਲਾੜੀਆਂ ਕੋਲੋਂ ਮੋਬਾਈਲ ਲੈ ਲਿੱਤੇ ਜਾਣ। ਇਹਨਾਂ ਦੇ ਸੋਸ਼ਲ ਮੀਡੀਆ ਤੇ ਪਾਬੰਦੀ ਲਾ ਦੇਣੀ ਚਾਹੀਦੀ ਹੈਗੀ ਹੈ। ਮੈਂ ਤੁਹਾਨੂੰ ਚੀਜ਼ ਦੱਸਾਂ, ਟੀਮ ਜਿੱਦੀ ਹੋਵੇ ਨਾ ਫਿਰ ਤਾਂ ਚਲੋ ਇਸ ਤਰ੍ਹਾਂ ਦੀਆਂ ਚੀਜ਼ਾਂ ਬਹੁਤ ਚੰਗੀਆਂ ਲੱਗਦੀਆਂ ਨੇ। ਇੱਕ ਤੁਸੀਂ ਹਾਰ ਰਹੇ ਜੇ ਔਰ ਬੜੇ ਬੁਰੇ ਤਰੀਕੇ ਨਾਲ ਹਾਰ ਰਹੇ ਜੇ। ਇਹਨਾਂ ਦੀ ਸੋਚ ਪਤਾ ਕੀ ਹੈਗੀ ਹੈ? ਹੁਣ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਵਾਂ, ਜਿਹੜੇ ਹੈਗੇ ਨੇ ਸਿਰਫ 2 ਖਿਡਾਰੀ ਹੈਗੇ ਨੇ ਸੀਨੀਅਰ ਹੈਗੇ ਨੇ, ਬਾਕੀ ਸਾਰੇ ਦੇ ਸਾਰੇ ਪਲੇਅਰ ਪਹਿਲੀ ਦਫਾ ਵਰਲਡ ਕੱਪ ਦਾ ਹਿੱਸਾ ਬਣ ਰਹੇ ਨੇ। ਉਹ ਸਮਝਦੇ ਨੇ ਕਿ ਸਾਡਾ ਵਰਲਡ ਕੱਪ ਦੇ ਵਿੱਚ ਸ਼ਿਰਕਤ ਕਰ ਲੈਣਾ ਹੀ ਬੜੀ ਵੱਡੀ ਕਾਮਯਾਬੀ ਹੈਗੀ ਹੈ, ਜਿੱਤਣਾ ਤੋਂ ਜਿੱਤਣ ਤਾਂ ਗਏ ਨਹੀਂ ਹੈਗੇ। ਲਿਹਾਜ਼ਾ ਜਿਹੜਾ ਕਹਿਣਾ ਅਸੀਂ ਐਵੇਂ ਉਮੀਦਾਂ ਲਾ ਲਈਆਂ ਨੇ ਕਿ ਹੁਣ ਅਸੀਂ 8 ਸਾਲ ਦੇ ਬਾਅਦ ਅਸੀਂ ਵਰਲਡ ਕੱਪ ਖੇਲਦੇ ਪਏ ਆ ਤੇ ਜਿੱਤ ਕੇ ਵੀ ਆਵਾਂਗੇ। ਨਹੀਂ, ਖਿਲਾੜੀਆਂ ਮੈਂ ਹਮੇਸ਼ਾ ਕਹਿਣਾ ਵਾ ਜਿਹੜੇ ਖਿਲਾੜੀ ਨੇ ਇਹਨਾਂ ਦੀ ਨੀਅਤ ਠੀਕ ਨਹੀਂ ਹੈਗੀ। ਇਹ ਜਿੰਨੀ ਦੇਰ ਤੱਕ ਇਹਨਾਂ ਦੀ ਨੀਅਤ ਠੀਕ ਨਹੀਂ ਨਾ ਹੋਏਗੀ ਇਹ ਜਿੱਤ ਨਹੀਂ ਸਕਦੇ ਹੈਗੇ। ਕੱਲ ਵੀ ਮੇਰੀ ਮੁਹੱਈਦੀਨ ਵਾਨੀ ਸਾਹਿਬ ਦੇ ਨਾਲ ਆਪਣਾ ਗੱਲਬਾਤ ਹੋ ਰਹੀ ਸੀ, ਉਹ ਕਹਿੰਦੇ ਸੀ ਕਿ 2 ਤੋਂ 3 ਸਾਲ ਲੱਗਣਗੇ। ਮੈਂ ਕਿਹਾ ਵਾਨੀ ਸਾਹਿਬ ਬਿਲਕੁਲ ਤੁਹਾਡੀ ਨੀਅਤ ਠੀਕ ਹੈਗੀ ਲੇਕਿਨ ਮੁੰਡੇ ਜਿਹੜੇ ਹੈਗੇ ਨੇ ਨਾ ਉਹਨਾਂ ਦੀ ਨੀਅਤ ਬਿਲਕੁਲ ਠੀਕ ਨਹੀਂ ਹੋ ਗਈ ਹੈ। ਔਰ ਇਹਦੇ ਬਾਅਦ ਮੈਂ ਤੁਹਾਨੂੰ ਇੱਕ ਚੀਜ਼ ਦੱਸ ਦਿਆਂ, ਪੂਰੇ ਮੈਚ ਦੇ ਵਿੱਚ ਇੰਗਲੈਂਡ ਦੇ ਖਿਲਾਫ ਜਿਹੜਾ ਮੈਚ ਹੈਗਾ ਸੀ ਤੁਹਾਨੂੰ ਕੋਈ ਸਪਿਰਿਟ ਨਜ਼ਰ ਹੀ ਨਹੀਂ ਆਈ। ਖਿਡਾਰੀਆਂ ਨੇ ਕੋਸ਼ਿਸ਼ ਹੀ ਨਹੀਂ ਕੀਤੀ। ਫਾਰਵਰਡ ਇਸ ਤਰੀਕੇ ਨਾਲ ਹੈਗਾ ਸੀ ਕਿ ਸਾਨੂੰ ਲੱਗ ਰਿਹਾ ਸੀ ਕਿ ਸਾਡੀ ਟੀਮ ਦੇ ਵਿੱਚ ਫਾਰਵਰਡ ਪਲੇਅਰ ਖੇਲ ਹੀ ਨਹੀਂ ਰਹੇਗੇ। ਔਰ ਅਗਰ ਇੰਗਲੈਂਡ ਚਾਹੁੰਦਾ ਤਾਂ 2-3 ਗੋਲ ਹੋਰ ਵੀ ਹੋ ਸਕਦੇ ਸੀ। ਔਰ ਜਿਹੜਾ ਤੁਸੀਂ ਜ਼ਿਕਰ ਬਾਤ ਕੀਤਾ ਹੈਗਾ ਹੈ ਕਿ ਬਈ ਗੋਲਕੀਪਰ ਵੀ ਪਹਿਲੀ ਦਫਾ ਵਰਲਡ ਕੱਪ ਦਾ ਹਿੱਸਾ ਬਣ ਰਿਹਾ ਹੈਗਾ। ਉਹ ਬਈ ਕੰਮ ਅਸ ਕੰਮ ਤੁਹਾਨੂੰ ਪਤਾ ਹੈ ਕਿ ਜਦੋਂ ਪੈਨਲਟੀ ਕਾਰਨਰ ਲੱਗਦਾ ਜਾਂ ਪੈਨਲਟੀ ਸਟ੍ਰੋਕ ਲੱਗਦਾ, ਜਦੋਂ ਸ਼ੂਟ ਲੱਗਦੀ ਹੈਗੀ ਹੈ, ਜਿਹੜੀ ਹਾਕੀ ਦੀ ਬਾਲ ਹੁੰਦੀ ਹੈ ਨਾ ਉਹ ਗੋਲੀ ਦੀ ਤਰ੍ਹਾਂ ਬਲਕਿ ਗੋਲੀ ਦੀ ਰਫ਼ਤਾਰ ਤੋਂ ਵੀ ਤੇਜ਼ ਜਾਂਦੀ ਹੈਗੀ ਹੈ। ਔਰ ਤੁਹਾਨੂੰ ਦੱਸ ਦਿਆਂ ਕਿ ਪਾਕਿਸਤਾਨ ਹਾਕੀ ਟੀਮ ਦੇ ਇੱਕ ਗੋਲਕੀਪਰ ਸੀ ਕਾਸਮ, ਮੈਚ ਦੇ ਦੌਰਾਨ ਪ੍ਰੈਕਟਿਸ ਮੈਚ ਦੇ ਦੌਰਾਨ ਉਹਨਾਂ ਨੂੰ ਬਾਲ ਲੱਗੀ ਸੀ ਔਰ ਉਹਦੇ ਬਾਅਦ ਜਿਹੜਾ ਕਾਇਦਾ ਉਹ ਆਪਣਾ ਕੈਂਸਰ ਦਾ ਸ਼ਿਕਾਰ ਹੋ ਗਏ। ਉਹੀ ਐਸਾ ਹੀ ਹਾਦਸਾ ਬਣ ਗਿਆ, ਕੈਂਸਰ ਦਾ ਸ਼ਿਕਾਰ ਹੋ ਕੇ ਉਹ ਜ਼ਿੰਦਗੀ ਯਾਨੀ ਕਿ ਵੈਸੇ ਜਿਹੜੇ ਗਏ ਨਾ ਦੁਨੀਆ ਤੋਂ ਚਲੇ ਗਏ ਹੈਗੇ ਸੀ। ਤੇ ਤੁਸੀਂ ਐਡੀ ਇੱਕ ਅਹਿਮ ਜ਼ਿੰਮੇਵਾਰੀ ਹੈਗੀ ਹੈ ਉਹਦੇ ਵਾਸਤੇ, ਤੁਸੀਂ ਇੱਕ ਗੋਲਕੀਪਰ ਪੂਰਾ ਆਪਣੀ ਕਿੱਟ ਹੀ ਨਹੀਂ ਪਾ ਕੇ ਜਾ ਰਿਹਾ। ਤੁਸੀਂ ਸਮਝ ਲਓ ਕਿ ਇਸ ਤਰੀਕੇ ਨਾਲ ਹੀ ਸਾਡਾ ਜਿਹੜਾ ਗੋਲਕੀਪਰ ਹੈਗਾ ਹੈ ਕਿ ਇੱਕ ਸਰਹੱਦਾਂ ਤੇ ਦੁਸ਼ਮਣ ਦੀ ਫੌਜ ਖੜੀ ਹੈਗੀ ਹੈ ਤੇ ਸਾਡੇ ਫੌਜੀ ਉੱਤੇ ਚਲੇ ਜਾਣ ਬਗੈਰ ਬੰਦੂਕਾਂ ਦੇ ਤੇ ਬਗੈਰ ਤੋਪਾਂ ਦੇ। ਮੈਂ ਇੱਕ ਸਵਾਲ ਤੁਹਾਡੇ ਕੋਲੋਂ ਕਰਨਾ ਚਾਹੁੰਦਾ ਹਾਂ, ਤੁਸੀਂ ਮਾਸ਼ਾਅੱਲਾ ਬੜੇ ਬਿਹਤਰ ਅੰਦਾਜ਼ ਨਾਲ ਕਵਰ ਕਰਦੇ ਹਾਕੀ ਨੂੰ। ਇਮਾਦ ਬੱਟ ਨੂੰ ਕਪਤਾਨੀ ਤੋਂ ਹਟਾ ਕੇ ਅਬੂ ਬਕਰ ਨੂੰ ਲਿਆਣਾ, ਉਹ ਵੀ ਵਰਲਡ ਕੱਪ ਵਿੱਚ, ਮਤਲਬ ਚਲੋ ਅੱਛੀ ਗੱਲ ਹੈ। ਜਿਵੇਂ ਤੁਸੀਂ ਮੁਹੱਈਦੀਨ ਵਾਨੀ ਸਾਹਿਬ ਦੀ ਵੀ ਗੱਲ ਕਰ ਰਹੇ ਹੋ, ਉਹਨਾਂ ਦੇ ਜ਼ਿਹਨ ਵਿੱਚ ਇਹੀ ਹੋ ਗਿਆ ਚਲੋ ਇੱਕ ਨਵਾਂ ਕਪਤਾਨ ਆ ਜਾਏ, ਟੀਮ ਦੀ ਪਰਫਾਰਮੈਂਸ ਵਿੱਚ ਹੋ ਸਕਦਾ ਹੈ ਬਿਹਤਰੀ ਹੈ। ਲੇਕਿਨ ਇਮਾਦ ਬੱਟ ਬੜੀ ਦੇਰ ਦੀ ਪਾਕਿਸਤਾਨ ਦੀ ਕਿਆਦਤ ਕਰਦੇ ਪਏ ਨੇ, ਤਜਰਬਾਕਾਰ ਵੀ ਖਿਲਾੜੀ ਨੇ। ਇਵੇਂ ਦੀ ਅਚਾਨਕ ਦੀ ਤਬਦੀਲੀਆਂ ਕੋਈ ਕਰਨੀ ਚਾਹੀਦੀ ਸੀ ਤੁਹਾਡੀ ਨਜ਼ਰ ਵਿੱਚ? ਮੈਂ ਤੁਹਾਡੀ ਰਾਏ ਜਾਣਨਾ ਚਾਹੁੰਦਾ। ਮੁਫਾਸਾ ਮੈਂ ਤੁਹਾਨੂੰ ਇੱਕ ਚੀਜ਼ ਦੱਸਾਂ, ਅਮਾਦ ਵਸੀਮ ਬੱਟ ਜਿਹੜਾ ਹੈਗਾ ਨਾ ਬੇਸਿਕਲੀ ਇਹਦੀ ਗੇਮ ਦੀ ਤਰਫ ਤੋਂ ਜੋ ਘੱਟ ਹੁੰਦੀ ਹੈ, ਸਿਆਸਤ ਦੀ ਤਰਫ ਜ਼ਿਆਦਾ ਹੈ। ਜਿਹੜਾ ਕਾਰ ਇਹਨੂੰ ਕੱਢ ਕੇ ਨਾ ਤੇ ਕੋਈ ਸਿਆਸਤ ਕੋਈ ਇਲੈਕਸ਼ਨ ਲੜ ਲੈਣਾ ਚਾਹੀਦਾ ਹੈ ਜਾਂ ਕਿਸੇ ਹਾਕੀ ਫੈਡਰੇਸ਼ਨ ਦੇ ਵਿੱਚ ਕੋਈ ਅਹੁਦਾ ਲੈ ਲੈਣਾ ਚਾਹੀਦਾ। ਜਿਸ ਤਰੀਕੇ ਨਾਲ ਇਹ ਜੋੜ ਤੋੜ ਕਰਦਾ ਹੈ, ਜਿਸ ਤਰੀਕੇ ਨਾਲ ਹੋਰ ਵੀ ਸਭ ਤੋਂ ਜ਼ਿਆਦਾ ਸੋਸ਼ਲ ਮੀਡੀਆ ਤੇ ਐਕਟਿਵ ਤੁਹਾਨੂੰ ਨਜ਼ਰ ਆਏਗਾ ਤਾਂ ਅਮਾਦ ਵਸੀਮ ਬੱਟ ਨਜ਼ਰ ਆਏਗਾ। ਵੱਡੀਆਂ ਗੱਡੀਆਂ ਤੇ ਜਿਹੜਾ ਗਾਇਡ ਉੱਥੇ ਸੈਲਫੀਆਂ ਲਈਆਂ ਜਾ ਰਹੀਆਂ ਨੇ, ਉੱਥੇ ਇੰਗਲੈਂਡ ਜਾ ਕੇ ਵੀ ਨਹੀਂ ਮੀਆਂ ਸਾਹਿਬ ਫਿਰ ਟੀਮ ਤੋਂ ਹੀ ਬਾਹਰ ਕਰ ਦੇਣਾ ਚਾਹੀਦਾ ਨਾ ਇਹਨੂੰ। ਤੇ ਮੈਂ ਮੁਫਾਸਲ ਤੁਹਾਨੂੰ ਥੋੜਾ ਜਿਹਾ ਮੈਂ ਇੱਥੇ ਜ਼ਿਕਰ ਕਰਨਾ ਚਾਹਾਂਗਾ ਕਿ ਹਾਂ ਥੋੜਾ ਜਿਹਾ ਮੈਂ ਸਮਝਦਾ ਪਾਕਿਸਤਾਨ ਹਾਕੀ ਫੈਡਰੇਸ਼ਨ ਨੇ ਵੀ ਗਲਤ ਕੀਤਾ ਹੈਗਾ। ਅਗਰ ਤੁਸੀਂ ਕਪਤਾਨ ਚੇਂਜ ਕਰਨਾ ਸੀ ਤੇ FIH ਜਿਹੜੀ ਪ੍ਰੋ ਹਾਕੀ ਲੀਗ ਸੀ ਉਹਦੇ ਵਿੱਚ ਕਰ ਲੈਂਦੇ। ਅਮਾਦ ਵਸੀਮ ਬੱਟ ਨੂੰ ਜੇ ਹਟਾਣਾ ਸੀ ਤੇ ਉਸ ਵਕਤ ਹਟਾ ਕੇ ਅਬੂ ਬਕਰ ਨੂੰ ਕਰ ਦਿੰਦੇ। ਹੁਣ ਚੁੱਕੇ ਵਰਲਡ ਕੱਪ ਹੈਗਾ ਸੀ, ਅਮਾਦ ਵਸੀਮ ਬੇਸ਼ੱਕ ਜੋ ਵੀ ਹੈਗਾ ਸੀ ਸੀਡਡ ਪਲੇਅਰ ਹੈਗਾ ਸੀ ਔਰ ਇਹਦਾ ਖਿਲਾੜੀਆਂ ਤੇ ਕੰਟਰੋਲ ਵੀ ਹੈਗਾ। ਤੇ ਮੇਰਾ ਖਿਆਲ ਹੈ ਕਿ ਅਗਰ ਇਹ ਐਕਸਪੈਰੀਮੈਂਟ ਨਾ ਹੁੰਦਾ ਤਾਂ ਜ਼ਿਆਦਾ ਬਿਹਤਰ ਹੋ ਸਕਦਾ ਹੈ। ਲੇਕਿਨ ਕੋਈ ਨਹੀਂ, ਅੱਜ ਦਾ ਜਿਹੜਾ ਮੈਚ ਹੈ ਅਗਰ ਵੇਲਸ ਕੋਲੋਂ ਪਾਕਿਸਤਾਨ ਜਿੱਤ ਗਿਆ, अगर पाकिस्तान जीत गया तो वर्ल्ड कप चिन्ह होएगा, वरना तुम्हारी दास्तान तक भी ना होगी। दास्तानों में अगे जो 19 अगस्त को मैच इंडिया के नाल है उन्हें तुहानू फिर इस तरीके नाल मधोलना है कि तुसीं भी याद करोगे कि जो वर्ल्ड कप खेलना है। अगर अज का मैच जित गए
ਤੇ ਫਿਰ ਅਸੀਂ ਇੰਡੀਆ ਦੇ ਨਾਲ ਵੀ ਪੂਰੀ ਫਾਈਟ ਕਰਾਂਗੇ। ਔਰ ਸਾਨੂੰ ਨਜ਼ਰ ਆਏਗਾ ਕਿ ਕਿਉਂਕਿ ਅਗਰ ਅਸੀਂ ਵੇਲਜ਼ ਨੂੰ ਹਰਾਉਣ ਦੇ ਬਾਅਦ ਇੰਡੀਆ ਨੇ ਵੀ ਹਰਾ ਦੇਣੇ ਹੈਗੇ ਆ, ਜੀ। ਤੇ ਮੇਰਾ ਖਿਆਲ ਸਾਡੇ ਅੱਗੇ ਜਿਹੜੇ ਹੈਗੇ ਨੇ ਨਾ ਰਸਤੇ ਖੁੱਲ ਜਾਣਗੇ।